ਖਬਰ ਦੇ ਵੱਲ ਵਧੀਏ ਤੇ ਟੈਕ ਬਿਲੀਨੀਅਰ ਐਲਨ ਮਸਕ ਨੇ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਨਾਲ ਮੁਲਾਕਾਤ ਕੀਤੀ ਹੈ ਤੇ ਉਹਨਾਂ ਨੇ ਉਹਨਾਂ ਇਲਾਕਿਆਂ ਦਾ ਵੀ ਦੌਰਾ ਕੀਤਾ ਜਿੱਥੇ 7 ਅਕਤੂਬਰ ਨੂੰ ਜਿਹੜਾ ਇੱਕ ਅਟੈਕ ਹੋਇਆ ਸੀਗਾ ਤੇ ਹਮਾਸ ਨੇ ਕਈ ਜਣਿਆਂ ਨੂੰ ਜਿਹੜਾ ਉਹ ਅਗਵਾ ਕਰ ਲਿਆ ਸੀਗਾ। ਉਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਮਸਕ ਜਿਹੜਾ ਉਹ ਹੁਣੇ ਗਾਜ਼ਾ ਨੂੰ ਲੈ ਕੇ ਇੱਕ ਬਿਆਨ ਦਿੱਤਾ ਹੈ। ਉਹਨੇ ਕਿਹਾ ਕਿ ਗਾਜ਼ਾ ਦੇ ਵਿੱਚ ਆਪਾਂ ਪੁਨਰ ਨਿਰਮਾਣ ਕਰ ਸਕਦੇ ਹਾਂ। ਕਫਰ ਅਜ਼ਾ ਦੇ ਇਲਾਕਿਆਂ ਦੇ ਵਿੱਚ ਵੀ ਉਹਨੇ ਜਿਹੜਾ ਉਹ ਦੌਰਾ ਕੀਤਾ ਤੇ ਉਹ ਕਹਿੰਦਾ ਕਿ ਗਾਜ਼ਾ ਦੇ ਵਿੱਚ ਆਪਾਂ ਮੁੜ ਨਿਰਮਾਣ ਕਰਾਂਗੇ, ਮੁੜ ਨਿਰਮਾਣ ਦੇ ਵਿੱਚ ਅਸੀਂ ਆਪਣਾ ਸਹਿਯੋਗ ਕਰਾਂਗੇ, ਪਰ ਇਹਨੂੰ ਕਹਿੰਦੇ ਕੱਟੜਵਾਦ ਤੋਂ ਬਚਾਉਣਾ ਬੇਹੱਦ ਲਾਜ਼ਮੀ ਹੈ। ਉਧਰ ਦੂਜੇ ਪਾਸੇ ਮਸਕ ਦੇ ਇਸ ਬਿਆਨ ਨੂੰ ਲੈ ਕੇ ਅਰਬ ਮੁਲਕਾਂ ਦੇ ਵਿੱਚ ਵੀ ਹਿਲਜੁਲ ਹੋਈ ਹੈ। ਤਾਂ ਹੁਣ ਮਸਕ ਦਾ ਜਿਹੜਾ ਬਿਆਨ ਹੈ ਉਹਨੂੰ ਇਹ ਗੱਲ ਕਿ ਕੱਟੜਵਾਦ ਦਾ ਉਹਨੇ ਵਿੱਚ ਕਿਉਂ ਜ਼ਿਕਰ ਕੀਤਾ ਜਾਂ ਕੱਟੜਵਾਦ ਦੇ ਜਿਹੜਾ ਹਵਾਲੇ ਦੇ ਨਾਲ ਉਹ ਕਹਿਣਾ ਕੀ ਚਾਹੁੰਦਾ ਹੈ। ਅਸਲ ਦੇ ਵਿੱਚ ਹੁਣ ਤੱਕ ਜਿਹੜੀ ਇਹ ਅਲ ਜਜ਼ੀਰਾ ਦੀ ਇੱਕ ਰਿਪੋਰਟ ਆ ਉਹਦੇ ਮੁਤਾਬਕ ਇਸ ਜੰਗ ਦੇ ਵਿੱਚ 1200 ਤੋਂ ਵੱਧ ਇਜ਼ਰਾਈਲੀ ਲੋਕਾਂ ਦੀ ਜਾਨ ਚਲੀ ਗਈ, ਜਦੋਂ ਕਿ ਫਿਲਿਸਤੀਨ ਦੇ 15,000 ਤੋਂ ਵੱਧ ਲੋਕ ਆਪਣੀ ਜਾਨ ਜਿਹੜੀ ਹੈ ਗਵਾ ਚੁੱਕੇ ਆ। ਹਜ਼ਾਰਾਂ ਇਮਾਰਤਾਂ ਫਿਲਿਸਤੀਨ ਦੇ ਗਾਜ਼ਾ ਪੱਟੀ ਦੇ ਇਲਾਕਿਆਂ ਦੇ ਵਿੱਚ ਢਹਿ ਢੇਰੀ ਹੋ ਚੁੱਕੀਆਂ ਨੇ, ਖੰਡਰਾਂ ਦੇ ਵਿੱਚ ਤਬਦੀਲ ਹੋ ਚੁੱਕੀਆਂ ਨੇ। ਉੱਥੋਂ ਕਈ ਇਲਾਕੇ, ਕਈ ਰਿਹਾਇਸ਼ੀ ਥਾਵਾਂ, ਕਈ ਰਿਹਾਇਸ਼ੀ ਇਲਾਕੇ ਅਜਿਹੇ ਨੇ ਜਿੱਥੇ ਸਿਰਫ ਲੋਕਾਂ ਦੇ ਚੀਕਣ ਦੀਆਂ ਜਾਂ ਲੋਕਾਂ ਦੇ ਚਲਾਉਣ ਦੀਆਂ ਦਰਦਾਂ ਦੇ ਨਾਲ, ਬੱਚਿਆਂ ਦੇ ਲਿਬੜਦਿਆਂ ਨੇ ਬਰੂਦ ਦੇ ਨਾਲ, ਸਵਾਹ ਦੇ ਨਾਲ ਲਿਬੜੇ ਲੋਕਾਂ ਦੇ ਇਲਾਵਾ ਹੋਰ ਕੱਖ ਵੀ ਉੱਥੇ ਨਹੀਂ ਬਚਿਆ। ਕਈ ਇਲਾਕੇ ਅਜਿਹੇ ਨੇ ਇਸ ਟਾਈਮ ਗਾਜ਼ਾ ਦੇ ਵਿੱਚ ਜਿੱਥੇ ਹਸਪਤਾਲਾਂ ਦੇ ਵਿੱਚ ਕੋਈ ਮੁੱਢਲੀਆਂ ਦਵਾਈਆਂ ਤੋਂ ਬਿਨਾਂ ਕੋਈ ਮਲ੍ਹਮ ਪੱਟੀਆਂ ਵੀ ਖਤਮ ਹੋਈਆਂ ਪਈਆਂ ਨੇ। ਕਈ ਥਾਈਂ ਪੀਣ ਵਾਲਾ ਪਾਣੀ ਨਹੀਂ ਹੈ, ਕਈ ਥਾਈਂ ਰਾਸ਼ਨ ਖਤਮ ਹੈ। ਸੋ ਇਹ ਜਿਸ ਤਰੀਕੇ ਦੇ ਨਾਲ ਇਹਨੇ ਮਸਕ ਨੇ ਹੁਣ ਇਜ਼ਰਾਈਲੀ ਪ੍ਰਧਾਨ ਮੰਤਰੀ ਦੇ ਨਾਲ ਮੁਲਾਕਾਤ ਕੀਤੀ ਹੈ ਤੇ ਪਰ ਗਾਜ਼ਾ ਦੇ ਵਿੱਚ ਜਿਹੜਾ ਉਹਨਾਂ ਨੇ ਜ਼ਿਕਰ ਕੀਤਾ ਕਿ ਪੁਨਰ ਨਿਰਮਾਣ ਕਰਾਂਗੇ, ਕਿਬੁਤਜ਼ ਕਫਰ ਵੀ ਪਹੁੰਚੇ ਆ ਉਹ, ਪਰ ਉਹਨਾਂ ਨੇ ਜਿਸ ਤਰੀਕੇ ਨਾਲ ਕੱਟੜਵਾਦ ਨੂੰ ਛੋਇਆ ਤਾਂ ਉਸ ਤੋਂ ਬਾਅਦ ਅਰਬ ਮੁਲਕਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਖਾਸੀ ਚਰਚਾ ਚੱਲ ਪਈ ਹੈ। ਜੀ ਜੀ, ਇਜ਼ਰਾਈਲ ਤੇ ਹਮਾਸ ਦੇ ਵਿੱਚ ਜਿਹੜਾ ਜੰਗ ਨੂੰ ਲੈ ਕੇ ਟਰੂਸ ਹੋਇਆ ਸੀ, 4 ਦਿਨਾਂ ਦਾ ਹੋਇਆ ਸੀ, ਉਹ ਹੁਣ ਗੱਲਬਾਤ ਚੱਲ ਰਹੀ ਹੈਗੀ ਆ ਵੀ 2 ਦਿਨਾਂ ਲਈ ਹੋਰ ਐਕਸਟੈਂਡ ਕੀਤਾ ਜਾਵੇ, ਕਿਉਂਕਿ ਇਸ ਦੇ ਦੌਰਾਨ ਕੁਛ ਜਿਹੜੇ ਬੰਦੀ ਲੋਕ ਸੀਗੇ ਉਹਨਾਂ ਨੂੰ ਛੱਡਿਆ ਗਿਆ ਆ ਹਮਾਸ ਵੱਲੋਂ ਵੀ, ਤੇ ਇਜ਼ਰਾਈਲ ਨੇ ਵੀ ਜਿਹੜੇ ਲੋਕ ਆ ਪੈਲਸਤੀਨੀਅਨ ਮੂਲ ਦੇ ਉਹਨਾਂ ਦੀਆਂ ਜੇਲ੍ਹਾਂ ਦੇ ਵਿੱਚ ਉਹਨਾਂ ਨੂੰ ਛੱਡਿਆ ਹੈਗਾ। ਸੋ 2 ਦਿਨਾਂ ਦਾ ਜਿਹੜਾ ਟਰੂਸ ਆ ਉਹ ਐਕਸਟੈਂਡ ਹੋ ਸਕਦਾ ਹੈਗਾ ਆ। ਅੱਜ ਜਿਨ੍ਹਾਂ ਪਰਿਵਾਰਾਂ ਦੇ ਮੈਂਬਰਾਂ ਨੂੰ ਛੱਡਣਾ ਹੈਗਾ ਉਹਨਾਂ ਦੇ ਪਰਿਵਾਰਾਂ ਨੂੰ ਜਿਹੜਾ ਆ ਅਨਾਉਂਸਮੈਂਟ ਕਰ ਦਿੱਤੀ ਗਈ ਆ, ਉਹਨਾਂ ਨੂੰ ਜਿਹੜਾ ਇਨਫੋਰਮ ਕਰ ਦਿੱਤਾ ਗਿਆ ਹੈਗਾ ਆ। ਕਹਿੰਦੇ 10 ਦੇ ਕਰੀਬ ਜੋ ਹੋਸਟੇਜਸ ਆ ਉਹ ਛੱਡੇ ਜਾਊਗੇ। ਪਹਿਲੇ 3 ਦਿਨਾਂ ਦੇ ਵਿੱਚ 58 ਹੋਸਟੇਜਸ ਜਿਨ੍ਹਾਂ 'ਚ ਬੱਚੇ ਤੇ ਬੀਬੀਆਂ ਸੀਗੀਆਂ ਉਹਨਾਂ ਨੂੰ ਛੱਡਿਆ ਗਿਆ ਹੈਗਾ। ਇਜ਼ਰਾਈਲ ਵਾਲਿਆਂ ਨੇ 117 ਪੈਲਸਤੀਨੀਅਨ ਪ੍ਰਿਜ਼ਨਰਸ ਨੂੰ ਛੱਡਿਆ ਜਿਨ੍ਹਾਂ 'ਚ ਬੱਚੇ ਵੀ ਹੈਗੇ ਆ। ਇਜ਼ਰਾਈਲ ਵਾਲਿਆਂ ਨੇ ਵੀ ਕਾਫੀ ਲੰਮੇ ਸਮੇਂ ਤੋਂ ਜਿਹੜੇ ਆ ਪੈਲਸਤੀਨੀਅਨ ਮੂਲ ਦੇ ਲੋਕ ਆ ਉਹਨਾਂ ਨੂੰ ਅਰੈਸਟ ਕੀਤਾ ਹੋਇਆ ਜਿਨ੍ਹਾਂ ਦੇ ਵਿੱਚ ਬੱਚੇ ਵੀ ਹੈਗੇ ਆ। ਸੋ ਕਤਰ ਅਤੇ ਈਜਿਪਟ ਇਹਦੇ ਵਿੱਚ ਅੱਗੇ ਰੋਲ ਅਦਾ ਕਰ ਰਹੇ ਹੈਗੇ ਆ। ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੂੰ ਵੀ ਥੋੜਾ ਜਿਹਾ ਸੁੱਖ ਦਾ ਸਾਹ ਆ ਰਿਹਾ ਵੀ ਜਿਹੜੇ ਲੋਕ ਆ ਉਹਨਾਂ ਨੂੰ ਛੱਡੇ ਜਾ ਰਹੇ ਆ। ਇੱਕ 4 ਸਾਲਾਂ ਦਾ ਅਮਰੀਕੀ ਮੂਲ ਦਾ ਜਿਹੜਾ ਬੱਚਾ ਸੀ ਕਿਡਨੈਪ ਕੀਤਾ ਹੋਇਆ ਉਸ ਨੂੰ ਵੀ ਛੱਡਿਆ ਗਿਆ ਹੈ, ਕਿਉਂਕਿ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਦੀ ਸਰਕਾਰ ਤੇ ਬਹੁਤ ਵੱਡਾ ਪ੍ਰੈਸ਼ਰ ਚੱਲ ਰਿਹਾ ਇਸ ਟਾਈਮ। ਇੰਟਰਨਲੀ ਉਹਨਾਂ ਦੇ ਜਿਹੜੇ ਆਫਿਸਿਸ ਦੇ ਵਿੱਚ ਕੰਮ ਕਰਨ ਵਾਲੇ ਲੋਕ ਆ ਉਹ ਬਹੁਤ ਅਪਸੈਟ ਆ ਵੀ ਜਿੰਨਾ ਜ਼ਿਆਦਾ ਬੰਬਾਰਡਮੈਂਟ ਉੱਥੇ ਹੋ ਰਹੀ ਆ ਉਹ ਕਿਤੇ ਵੱਧ ਹੈਗੀ ਆ ਪੈਲਸਤੀਨੀਅਨ ਏਰੀਏ ਦੇ ਵਿੱਚ। ਜੋ ਅੱਜ ਲੋਕਾਂ ਨੂੰ ਛੱਡਿਆ ਜਾਊਗਾ ਉਹਨਾਂ ਦੇ ਨਾਮ ਤਾਂ ਨਹੀਂ ਹਜੇ ਦੱਸੇ ਗਏ, ਪਰ ਮੋਸਟ ਪ੍ਰੋਬਬਲੀ ਕਹਿੰਦੇ ਵੀ ਛੱਡਣ ਕਰਕੇ 2 ਦਿਨਾਂ ਨੂੰ ਹੋਰ ਟਰੂਸ ਜਿਹੜਾ ਆ ਉਹ ਐਕਸਟੈਂਡ ਕੀਤਾ ਜਾ ਸਕਦਾ ਹੈਗਾ ਆ। ਨੈਗੋਸ਼ੀਏਸ਼ਨ ਦੋਨਾਂ ਦੇ ਵਿੱਚ ਚੱਲ ਰਹੀਆਂ ਆ। ਕਤਰ ਦੀ ਸਰਕਾਰ ਨੈਗੋਸ਼ੀਏਟ ਕਰ ਰਹੀ ਹੈਗੀ ਆ। ਹਮਾਸ ਜਿਹੜਾ ਆ ਉਹ ਵੀ ਚਾਹੁੰਦਾ ਆ ਵੀ ਟਰੂਸ ਕੁਛ ਲੰਮੇ ਸਮੇਂ ਦੇ ਲਈ ਕੀਤਾ ਜਾਵੇ ਤੇ ਜੋ ਇੰਟਰਨੈਸ਼ਨਲ ਆਰਗੇਨਾਈਜੇਸ਼ਨਸ ਹੈਗੀਆਂ ਜਿਸ ਤਰ੍ਹਾਂ ਫੂਡ ਵਾਲੀਆਂ ਜਾਂ ਰੈੱਡ ਕਰਾਸ ਵਾਲੀ ਆ, ਹੋਰ ਉੱਥੇ ਫੂਡ ਵੀ ਪਹੁੰਚਾਇਆ ਜਾ ਰਿਹਾ, ਹੁਣ ਦਵਾਈਆਂ ਵੀ, ਤੇ ਕਾਫੀ ਜਿਹੜੇ ਟਰੱਕ ਆ ਉਹਨਾਂ ਨੂੰ ਲੰਘਣ ਦਿੱਤਾ ਗਿਆ ਹੈਗਾ ਆ। ਕਹਿੰਦੇ ਵੀ ਰਫਲੀ 240 ਦੇ ਕਰੀਬ ਲੋਕਾਂ ਨੂੰ ਆਪਣੇ ਕਬਜ਼ੇ ਦੇ ਵਿੱਚ ਹੋਸਟੇਜ ਬਣਾ ਲਿਆ ਸੀ ਅਕਤੂਬਰ 7 ਨੂੰ ਜਦੋਂ ਹਮਾਸ ਨੇ ਇਜ਼ਰਾਈਲ ਦੇ ਉੱਤੇ ਅਟੈਕ ਕੀਤਾ ਸੀ।